ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਅਤੇ ਨਾਲ ਹੀ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਮੁਬਾਰਕਬਾਦ ਦਿੰਦੀ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਤੇ ਜਿਹੜਾ ਕਿ ਪਹਿਲੀ ਵਾਰ ਸ੍ਰੀ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕੀਤਾ ਗਿਆ। ਤੇ ਹੁਣ ਮੇਰੇ ਨਾਲ ਡਾਕਟਰ ਅਮਰਜੀਤ ਸਿੰਘ ਬੈਠੇ ਹੋਏ ਨੇ, ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 1 ਸਤੰਬਰ 2015 16 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ, ਅੱਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ ਹੈ, ਉਸ ਬਾਰੇ ਆਪਣੇ ਵਿਚਾਰ। ਦੇਖੋ, ਅੱਜ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਕ 1 ਸਤੰਬਰ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਾਮਸਰ ਸਾਹਿਬ ਵਿਖੇ ਗੁਰੂ ਅਰਜਨ ਸਾਹਿਬ ਨੇ ਲਿਖਵਾਈ, ਭਾਈ ਗੁਰਦਾਸ ਜੀ ਨੇ ਲਿਖੀ ਜੀ, ਔਰ ਅੱਜ ਦੇ ਦਿਨ ਉਸ ਦਾ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ। ਜਦੋਂ ਬਹੁਤ ਵਾਰ ਇਤਿਹਾਸਕ ਹਵਾਲਿਆਂ ਨਾਲੇ ਪੁੱਛਿਆ ਜਾਂਦਾ ਹੈ ਕਿ ਨਗਰ ਕੀਰਤਨ, ਜਿਸ ਨੂੰ ਕਦੇ ਜਲੂਸ ਕਿਹਾ ਜਾਂਦਾ ਸੀ, ਇਸ ਦੀ ਸ਼ੁਰੂਆਤ ਕਦੋਂ ਹੋਈ, ਤਾਂ ਮੈਂ ਆਪਣੇ ਇਤਿਹਾਸ ਵੱਲ ਦੇਖਦੇ ਹਾਂ ਇਸ ਗੱਲ ਵੱਲ ਹੀ ਧਿਆਨ ਜਾਂਦਾ ਹੈ ਕਿ ਜਦੋਂ ਬੀੜ ਆਦਿ ਬੀੜ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿਉਂਕਿ ਦੋ ਬੀੜਾਂ ਨੇ, ਇੱਕ ਆਦਿ ਬੀੜ ਹੈ ਜਿਹੜੀ ਭਾਈ ਗੁਰਦਾਸ ਜੀ ਨੇ ਲਿਖੀ, ਗੁਰੂ ਅਰਜਨ ਸਾਹਿਬ ਨੇ ਲਿਖਵਾਈ ਜੀ, ਦੂਸਰੀ ਦਮਦਮੀ ਬੀੜ ਹੈ ਜਿਹੜੀ ਕਿ ਦਮਦਮਾ ਸਾਹਿਬ ਦੇ ਮੁਕਾਮ ਤੇ 10ਵੇਂ ਪਾਤਸ਼ਾਹ ਨੇ ਮੁਕੰਮਲ ਕੀਤੀ, ਭਾਈ ਮਨੀ ਸਿੰਘ ਜੀ ਨੇ ਲਿਖਿਆ। ਔਰ ਇਸ ਦਮਦਮੀ ਬੀੜ ਦੇ ਵਿੱਚ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਔਰ ਇਹੀ ਦਮਦਮੀ ਬੀੜ ਹੈ ਜਿਸ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ 1708 ਚ ਜੋਤੀ ਜੋਤ ਸਮਾਨ ਤੋਂ ਪਹਿਲਾਂ ਇਹ ਫਰਮਾਇਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਰਾਜੀ ਮੇਰੀਆਂ ਨਿਗਾਹਾਂ ਚੋਂ ਗੁਜ਼ਰ ਰਿਹਾ ਸੀ ਭਾਈ ਨੰਦ ਲਾਲ ਜੀ ਦੀ ਇੱਕ ਰਚਨਾ ਜਿਹੜੀ ਕਿ ਰਹਿਤਨਾਮਾ ਭਾਈ ਨੰਦ ਲਾਲ ਚ ਦਰਜ ਹੈ ਕਿ 10ਵੇਂ ਪਾਤਸ਼ਾਹ ਨੇ ਫਰਮਾਇਆ, ਜੋ ਮੁਝ ਬਚਨ ਸੁਣਨ ਕੀ ਚਾਹੇ ਗੁਰੂ ਗ੍ਰੰਥ ਪੜ੍ਹੇ ਸੁਣੇ ਚਿਤ ਲਾਏ, ਮੇਰਾ ਰੂਪ ਗ੍ਰੰਥ ਦੀ ਜਾਨ ਇਸਮੇ ਭੇਤ ਨਹੀਂ ਕਿਛਮਾਨ ਜੀ। ਸੋ ਬੇਸ਼ੱਕ ਜਿਹੜਾ 10 ਪਾਤਸ਼ਾਹ ਜਿਹੜੇ ਨੇ ਉਹਨਾਂ ਦਾ ਰੂਪ ਅਲਟੀਮੇਟਲੀ ਗੁਰੂ ਗ੍ਰੰਥ ਸਾਹਿਬ 'ਚ 10ਵੇਂ ਪਾਤਸ਼ਾਹ ਨੇ ਵਿਦਮਾਨ ਕੀਤਾ, ਗੁਰੂ ਗ੍ਰੰਥ ਗੁਰੂ ਪੰਥ ਦਾ ਕਨਸੈਪਟ ਦਿੱਤਾ। ਪਰ ਜੇ ਅਸੀਂ ਬਾਣੀ ਦੇ ਗੁਰੂ ਹੋਣ ਦੀ ਗੱਲ ਕਰੀਏ ਤੇ ਇਹ ਸਿਰਫ 10ਵੇਂ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਦੇਣ ਦੇ ਨਾਲ ਹੀ ਗੁਰਬਾਣੀ ਗੁਰੂ ਰੂਪ ਨਹੀਂ ਹੁੰਦੀ। ਅਸੀਂ ਦੇਖਦੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਵੀ ਜਿਹੜੀ ਬਾਣੀ ਹੈ ਇਹ ਤੁਰਕੀ ਬਾਣੀ ਹੈ। ਜਦੋਂ ਅਸੀਂ ਇਹ ਬਾਣੀ ਬਾਰ-ਬਾਰ ਪੜ੍ਹਦੇ ਹਾਂ ਕਿ ਭਾਈ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਨਹੀਂ, ਔਰ ਇਸ ਦਾ ਜੇ ਅਸੀਂ ਪੂਰਾ ਸ਼ਬਦ ਦੇਖੀਏ ਤੇ ਫਿਰ ਇਹ ਹੈ, ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ, ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ, ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਿਹਾ ਸਭਨੀ ਜਾਈ, ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ। ਹੁਣ ਜ਼ਾਹਰ ਹੈ ਕਿ ਇਹ ਆਦੇਸ਼ ਬੜਾ ਸਪਸ਼ਟ ਹੈ ਕਿ ਜੇ ਜੀਵਨ ਦਾ ਕੋਈ ਸਹਾਰਾ ਹੈ ਜਿਸ ਦੇ ਉੱਤੇ ਅਸੀਂ ਇਤਬਾਰ ਕਰ ਸਕਦੇ ਹਾਂ, ਜਿਸ ਦੀ ਸ਼ਰਨ ਤੱਕ ਸਕਦੇ ਹਾਂ, ਜਿਹੜਾ ਬੰਨਾ ਦਿੱਤਾ ਹੈ ਪਰਮੇਸ਼ਰ ਨੇ, ਇਹ ਦੁੱਖ ਰੋਗ ਦਾ ਡੇਰਾ ਭੰਨਣ ਵਾਲਾ ਹੈ। ਕਿਉਂਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕੈ, ਨਾਮ ਜਪਤ ਅਗਨਤ ਅਨੇਕੈ। ਹੁਣ ਇਹ ਨਾਮ ਬਾਣੀ ਨਾਮ ਹੈ ਔਰ ਜਦੋਂ ਸਿੱਧਾਂ ਦੇ ਨਾਲ ਅਸੀਂ ਸਿੱਧ ਗੋਸ਼ਟ ਬਾਣੀ ਦੇਖਦੇ ਹਾਂ, ਡਾਇਲੋਗ ਹੈ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਔਰ ਉਹਨਾਂ ਦੀਆਂ ਰਚਨਾਵਾਂ ਦੇਖਦੇ ਤੇ ਹਰ ਥਾਂ ਗੱਲ ਸ਼ਬਦ ਗੁਰੂ ਦੀ ਹੈ। ਸੋ ਔਰ ਇਹ ਗੱਲ ਇੱਕ ਦਲਿਤ ਸਕਾਲਰ ਪਿਛਲੇ ਦਿਨਾਂ 'ਚ ਉਹਨਾਂ ਦੀ ਗੱਲ ਮੈਨੂੰ ਸੁਣਨ ਦਾ ਪੜ੍ਹਨ ਦਾ ਮੌਕਾ ਮਿਲਿਆ। ਉਹਨਾਂ ਨੇ ਬੜੀ ਇੱਕ ਖੂਬਸੂਰਤ ਅੰਦਾਜ਼ ਦੇ ਵਿੱਚ ਕਿਹਾ ਕਿ ਵੀ ਜਿਵੇਂ ਭਗਤ ਰਵਿਦਾਸ ਜੀ, ਭਗਤ ਕਬੀਰ ਜੀ, ਬਾਬਾ ਫਰੀਦ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਹੋਏ ਨੇ ਜੀ, ਲੇਕਿਨ ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ 10 ਜਾਮਿਆਂ ਦੇ ਵਿੱਚ ਗੁਰੂ ਸਾਹਿਬਾਨ ਨੇ ਜਿਹੜਾ ਹੈ ਉਹ ਅਲਟੀਮੇਟਲੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਪਰ ਬਾਣੀ ਸ਼ਬਦ ਗੁਰੂ ਦੇ ਤੌਰ ਤੇ, ਕਿਉਂਕਿ ਸ਼ਬਦ ਹੀ ਗੁਰੂ ਹੈ, ਇਹ ਤਾਂ ਪਹਿਲਾਂ ਤੋਂ ਹੀ ਇਹ ਐਕਸੈਪਟੈਂਸ ਸੀ ਕਿ ਸ਼ਬਦ ਗੁਰੂ ਹੈ
ਔਰ ਬਾਬਾ ਫਰੀਦ ਔਰ ਉਹਨਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਦੀਆਂ ਨੇ ਜੀ। ਸੋ ਅਸੀਂ ਸਮਝਦੇ ਹਾਂ ਕਿ ਇਹ ਪਾਰਟ ਬੜਾ ਅਹਿਮੀਅਤ ਵਾਲਾ ਹੈ ਕਿ ਜਦੋਂ ਇੱਕ ਵਾਰ ਔਰ ਜਿਹੜੀ ਜਿਵੇਂ ਜਦੋਂ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ 'ਚ ਹੁੰਦਾ ਔਰ ਇਸ ਨੂੰ ਵੀ ਅਸੀਂ ਦੇਖਦੇ ਹਾਂ ਕਿ ਹਰਮੰਦਰ ਸਾਹਿਬ ਦੀ ਕਾਰ ਸੇਵਾ ਦੇ ਵਿੱਚ ਕਿੰਨੇ ਸਾਲ ਲੱਗਦੇ ਨੇ ਔਰ ਜਦੋਂ ਹਰਮੰਦਰ ਸਾਹਿਬ ਮੁਕੰਮਲ ਹੁੰਦਾ ਹੈ ਹੁਣ ਜ਼ਾਹਰ ਹੈ ਕਿ ਪਾਤਸ਼ਾਹ ਜਿਹੜੇ ਕਿ ਜਾਗਤ ਜੋਤ ਹਮੇਸ਼ਾ ਹੀ ਸੱਚੇ ਪਾਤਸ਼ਾਹ ਨੇ ਹੁਣ ਉਸ ਹਰਮੰਦਰ ਸਾਹਿਬ 'ਚ ਤਖਤ ਦੇ ਉੱਤੇ ਜਾਂ ਆਸਣ ਦੇ ਉੱਤੇ ਗੁਰੂ ਅਰਜਨ ਸਾਹਿਬ ਨਹੀਂ ਬੈਠੇ ਜੀ। ਉਸ ਦੇ ਉੱਤੇ ਜੇ ਪਹਿਲਾ ਪ੍ਰਕਾਸ਼ਮਾਨ ਕੀਤਾ ਤੇ ਫਿਰ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਨੂੰ ਕੀਤਾ ਔਰ ਫਿਰ ਜਦੋਂ ਵੀ ਇਹੀ ਨਹੀਂ ਕਿ ਜਦੋਂ ਸ਼ਹਾਦਤ ਦੇ ਸਮੇਂ ਤੱਕ ਕਿਉਂਕਿ 1604 ਦੇ ਵਿੱਚ ਪਹਿਲਾ ਪ੍ਰਕਾਸ਼ ਹੁੰਦਾ 1606 ਚ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਜਾਂਦੀ ਹੈ ਸ਼ਹਾਦਤ ਹੁੰਦੀ ਉਦੋਂ ਤੱਕ ਫਿਰ ਗੁਰੂ ਸਾਹਿਬ ਤਖਤ ਤੇ ਨਹੀਂ ਬੈਠੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੀ ਉੱਪਰ ਬਿਰਾਜਮਾਨ ਰਹੀ ਔਰ ਜਦੋਂ ਸ਼ਾਮ ਨੂੰ ਜਿਹੜਾ ਜਿਸ ਨੂੰ ਅਸੀਂ ਸੁਖ ਆਸਨ ਸ਼ਬਦ ਦੇ ਨਾਲ ਸੰਬੋਧਨ ਕਰਦੇ ਹਾਂ ਕਿਸੇ ਵੇਲੇ ਸੰਤੋਖਣਾ ਵੀ ਕਹਿੰਦੇ ਸੀ ਤੇ ਮਹਾਰਾਜ ਦਾ ਸਰੂਪ ਜਦੋਂ ਅਕਾਲ ਤਖਤ ਸਾਹਿਬ ਲਿਆਂਦਾ ਜਾਂਦਾ ਹੈ ਕਿਉਂਕਿ ਬਹੁਤ ਜਲਦੀ ਜਿਹੜਾ ਛੇਵੇਂ ਪਾਤਸ਼ਾਹ ਦੇ ਵੇਲੇ ਜਿਹੜਾ ਉਹ ਤਖਤ ਹੋਣ ਦੇ ਵਿੱਚ ਆਂਦਾ ਹੈ ਦਿੱਲੀ ਤਖਤ ਤੋਂ 2 ਫੁੱਟ ਉੱਚਾ ਜੀ ਤੇ ਉੱਥੇ ਵੀ ਪਹਿਲਾਂ ਉਸ ਛੋਟਾ ਕਮਰਾ ਹੋਏਗਾ ਜਿਹਦੇ ਵਿੱਚ ਗੁਰੂ ਅਰਜਨ ਸਾਹਿਬ ਉੱਚੇ ਪਲੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਉਸ ਆਦ ਬੀੜ ਨੂੰ ਬਿਰਾਜਮਾਨ ਕਰਦੇ ਸਨ ਔਰ ਆਪ ਜ਼ਮੀਨ ਦੇ ਉੱਤੇ ਸੌਂਦੇ ਸੀ ਔਰ ਅੱਜ ਵੀ ਜਿਹੜੀ ਰਵਾਇਤ ਹੈ ਜਦੋਂ ਮਹਾਰਾਜ ਦੀ ਬੀੜ ਆਉਂਦੀ ਹੈ ਸੁਖਾਸਨ ਕੀਤਾ ਜਾਂਦਾ ਹੈ ਤੇ ਥੱਲੇ ਚਾਦਰ ਵਿਛਾਈ ਜਾਂਦੀ ਹੈ ਜਿਹੜੀ ਇਸ ਗੱਲ ਦੀ ਰਿਮਾਈਂਡਰ ਹੈ ਕਿ ਗੁਰੂ ਅਰਜਨ ਸਾਹਿਬ ਆਪ ਫਿਰ ਜ਼ਮੀਨ ਤੇ ਸੌਂਦੇ ਰਹੇ ਔਰ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈ ਉੱਚੇ ਉਸ ਦੇ ਉੱਤੇ ਸੁਭਾਇਮਾਨ ਕੀਤਾ ਔਰ ਸਰ ਕਪੂਰ ਸਿੰਘ ਜਿਹੜੇ ਸਾਡੇ ਬਹੁਤ ਵੱਡੇ ਸਕਾਲਰ ਨੇ ਉਹਨਾਂ ਨੇ 20ਵੀਂ ਸਦੀ ਦੇ ਹਵਾਲੇ ਨਾਲ ਜਿਹੜਾ ਹੈ ਅਸੀਂ ਜਦੋਂ ਵੀ ਕੋਈ ਸਿੱਖ ਫਿਲਾਸਫੀ ਦੀ ਗੱਲ ਕਰਦੇ ਤੇ ਉਹਨਾਂ ਨੇ ਜਿੰਨੀ ਰਿਸਰਚ ਇਸ ਸਾਰੇ ਮੁੱਦੇ ਤੇ ਔਰ ਉਹਨਾਂ ਦਾ ਇੱਕ ਬੜਾ ਖੂਬਸੂਰਤ ਟ੍ਰੈਕਟ ਫਾਰਮ 'ਚ ਲਿਖਤ ਥੀਓਪੋਲਿਟੀਕਲ ਸਟੇਟਸ ਆਫ ਗੋਲਡਨ ਟੈਂਪਲ 84 ਤੋਂ ਬਾਅਦ ਕਾਫੀ ਵੰਡਿਆ ਗਿਆ ਉਹਦੇ 'ਚ ਉਹਨਾਂ ਨੇ ਸਪਸ਼ਟ ਕੀਤਾ ਕਿ ਫਿਰ ਗੁਰੂ ਅਰਜਨ ਸਾਹਿਬ ਆਪ ਗੱਦੀ ਤੇ ਨਹੀਂ ਬੈਠੇ ਆਦਿ ਬੀੜ ਸਥਾਪਿਤ ਹੋਣ ਤੋਂ ਬਾਅਦ ਹਮੇਸ਼ਾ ਤਖਤ ਦੇ ਉੱਤੇ ਗੁਰਗੱਦੀ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਬਿਰਾਜਮਾਨ ਕੀਤਾ ਗਿਆ ਹੁਣ ਭਾਈ ਗੁਰਦਾਸ ਜੀ ਉਸ ਦੇ ਪਹਿਲੇ ਸਕ੍ਰਾਈਬ ਨੇ ਔਰ ਜਦੋਂ ਅਸੀਂ ਨਗਰ ਕੀਰਤਨ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਕਿ ਉਹ ਪਹਿਲੀ ਬੀੜ ਜਿਹੜੀ ਕਿ ਰਾਮਸਰ ਸਾਹਿਬ ਵਿਖੇ ਮੁਕੰਮਲ ਹੁੰਦੀ ਹੈ ਤੇ ਇੱਕ ਨਗਰ ਕੀਰਤਨ ਦੀ ਸ਼ਕਲ 'ਚ ਉਹ ਬੀੜ ਬਾਬਾ ਬੁੱਢਾ ਜੀ ਦੇ ਸਿਰ ਤੇ ਟਿਕਦੀ ਹੈ ਔਰ ਗੁਰੂ ਅਰਜਨ ਸਾਹਿਬ ਚੌਰ ਕਰਦੇ ਆ ਰਾਮਸਰ ਸਾਹਿਬ ਤੋਂ ਹਰਮੰਦਰ ਸਾਹਿਬ ਆਉਂਦੇ ਨੇ ਸੋ ਇਹ ਸਾਡੇ ਨਗਰ ਕੀਰਤਨ ਦਾ ਪਹਿਲਾ ਜਿਹੜਾ ਸ਼ੁਰੂਆਤੀ ਦੌਰ ਹੈ ਔਰ ਜਦੋਂ ਅਸੀਂ ਬਾਬਾ ਬੁੱਢਾ ਜੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਦੇ ਪਰਥਾਏ ਅਕਸਰ ਅਸੀਂ ਜਨਮ ਸਾਖੀਆਂ 'ਚ ਇਹ ਸ਼ਬਦ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਬਾਬਾ ਤੈਥੋਂ ਕਦੇ ਓਲੇ ਨਾ ਹੋਸਾਂ ਕਿ ਤੇਰੇ ਤੋਂ ਮੈਂ ਦੂਰ ਨਹੀਂ ਜਾਵਾਂਗਾ ਨਾ ਸਿਰਫ 6 ਗੁਰੂ ਸਾਹਿਬਾਨ ਤੱਕ ਗੁਰੂ ਨਾਨਕ ਦੇ ਉਹਨਾਂ ਨੇ ਦੀਦਾਰ ਪਾਏ ਬਚਪਨ ਦੇ ਵਿੱਚ 6 ਪਾਤਸ਼ਾਹ ਤੱਕ ਜਿਹੜੀਆਂ ਗੁਰਗੱਦੀ ਨਾਲ ਜੁੜੀਆਂ ਰਸਮਾਂ ਨੇ ਉਹ ਵੀ ਅਦਾ ਕੀਤੀਆਂ ਔਰ ਉਹਨਾਂ ਨੇ ਆਪਣਾ ਸਰੀਰ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਦੇ ਵਿੱਚ ਹੀ ਸਿਰ ਰੱਖ ਕੇ ਛੱਡਿਆ ਔਰ ਇਹ ਸਾਡੇ ਹਰਮੰਦਰ ਸਾਹਿਬ ਦੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨੇ ਔਰ ਜਦੋਂ ਅਸੀਂ ਇਸ ਹਵਾਲੇ ਨਾਲ ਦੇਖਦੇ ਹਾਂ ਕਿ ਇੱਕ ਪਾਸੇ ਬਾਬਾ ਬੁੱਢਾ ਗ੍ਰੰਥੀ ਨੇ ਪਹਿਲਾ ਹੁਕਮਨਾਮਾ ਆਦਿ ਬੀੜ ਤੋਂ ਜਦੋਂ ਲਿਆ ਜਾਂਦਾ ਹੈ ਤੇ ਉਹ ਹੁਕਮਨਾਮਾ ਹੈ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਬਿਸੂਰੇ ਹੁਣ ਇਹ ਬਾਬਾ ਬੁੱਢਾ ਜੀ ਦੀ ਹੀ ਜਦੋਂ ਅਸੀਂ ਅੱਜ ਦੇ ਦੌਰ ਦੇ ਵਿੱਚ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਇੱਕ ਪਾਸੇ ਬਾਬਾ ਬੁੱਢਾ ਸਾਡੇ ਹਰਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਨੇ ਜੀ ਤੇ ਇਹੀ ਬਾਬਾ ਬੁੱਢਾ ਨੇ ਜਿਹੜੇ 6ਵੇਂ ਪਾਤਸ਼ਾਹ ਨੂੰ ਸ਼ਸਤਰ ਵਿਦਿਆ ਦੀ ਟ੍ਰੇਨਿੰਗ ਵੀ ਦਿੰਦੇ ਨੇ ਇਹੀ ਬਾਬਾ ਬੁੱਢਾ ਨੇ ਜਿਹੜੇ ਮੀਰੀ ਪੀਰੀ ਦੀਆਂ 2 ਤਲਵਾਰਾਂ ਵੀ ਪਹਿਨਾਉਂਦੇ ਨੇ ਇਹੀ ਬਾਬਾ ਬੁੱਢਾ ਨੇ ਜਦੋਂ ਅਕਾਲ ਤਖਤ ਦੀ ਸਿਰਜਣਾ ਹੁੰਦੀ ਹੈ ਤੇ ਸਾਡੀ ਇਤਿਹਾਸਿਕ ਰਵਾਇਤ ਯਾਦ ਕਰਵਾਉਂਦੀ ਹੈ ਕਿ ਕਿਨਹੀ ਰਾਜ ਨਾ ਹੱਥ ਲਗਾਇਓ ਬੁੱਢੇ ਤੇ ਗੁਰਦਾਸ ਬਣਾਇਓ ਹੁਣ ਇੱਕ ਪਾਸੇ ਭਾਈ ਗੁਰਦਾਸ ਜਿਹੜੇ ਬਹੁਤ ਵੱਡੇ ਸਕਾਲਰ ਨੇ ਜਿਹੜੇ ਪਹਿਲੀ ਬੀੜ ਲਿਖਦੇ ਨੇ ਆਦਿ ਬੀੜ ਜਿਨ੍ਹਾਂ ਦੀਆਂ ਵਾਰਾਂ ਕਵਿਤ ਇਹ ਬਹੁਤ ਸਾਰੇ ਅਧਿਆਤਮ ਦੀ ਦੁਨੀਆ ਦੇ ਭੇਦ ਖੋਲ੍ਹਦੀਆਂ ਨੇ ਗੁਰਬਾਣੀ ਨੂੰ ਸਮਝਣ ਸਹਾਇਕ ਹੁੰਦੇ ਨੇ ਹੁਣ ਬਾਬਾ ਬੁੱਢਾ ਪਹਿਲੇ ਗ੍ਰੰਥੀ ਨੇ
ਭਾਈ ਗੁਰਦਾਸ ਜੀ ਅਕਾਲ ਤਖਤ ਦੇ ਪਹਿਲੇ ਸੇਵਾਦਾਰ ਨੇ, ਜਿਨ੍ਹਾਂ ਲਈ ਅੱਜ ਸ਼ਬਦ ਜਥੇਦਾਰ ਵਰਤਿਆ ਜਾਂਦਾ ਹੈ। ਔਰ ਅਕਾਲ ਤਖਤ ਦੀ ਸਿਰਜਣਾ ਦੇ ਵਿੱਚ ਇੱਕ ਪਾਸੇ ਮੁਕੰਮਲ ਵਿਦਵਤਾ ਦੀ ਗੱਲ, ਉਧਰ ਬਾਬਾ ਬੁੱਢਾ ਸ਼ਸਤਰ ਵਿਦਿਆ ਦੇਣ ਵਾਲੇ। ਸੋ ਇਹ ਜਿਹੜਾ ਮੀਰੀ ਪੀਰੀ ਦਾ ਮੇਲ ਹੈ, ਜਿਹੜਾ ਭਾਈ ਗੁਰਦਾਸ ਜੀ ਬਾਬਾ ਬੁੱਢਾ ਦੇ ਰੂਪ 'ਚ ਔਰ ਬਾਬਾ ਬੁੱਢਾ ਜੀ ਦੇ ਉਸ ਪਹਿਲੇ ਗ੍ਰੰਥੀ ਔਰ ਫਿਰ ਅਕਾਲ ਤਖਤ ਦੀ ਸਿਰਜਣਾ ਵੇਲੇ ਇਹਨਾਂ ਦੋਨਾਂ ਦਾ ਜਿਹੜਾ ਗਾਰਾ ਤਿਆਰ ਕਰਨਾ, ਇੱਟਾਂ ਫੜਾਉਣੀਆਂ ਔਰ 6ਵੇਂ ਪਾਤਸ਼ਾਹ ਦਾ ਅਕਾਲ ਤਖਤ ਦਾ ਨੀਂਹ ਪੱਥਰ ਰੱਖਣਾ ਔਰ ਅਕਾਲ ਤਖਤ 84 ਕਦਮਾਂ ਦੀ ਵਿੱਥ ਤੇ ਹਰਮੰਦਰ ਸਾਹਿਬ ਦੇ ਐਨ ਸਾਹਮਣੇ, ਇਸ ਗੱਲ ਦੀ ਯਾਦ ਦਹਾਨੀ ਕਿ ਅਲਟੀਮੇਟਲੀ ਸਿੱਖੀ ਦਾ ਕਾਨਸੈਪਟ, ਮੀਰੀ ਪੀਰੀ ਦਾ ਕਾਨਸੈਪਟ ਜਿਹੜਾ ਉਹ ਹਮੇਸ਼ਾ ਦੇ ਲਈ ਰਹੇਗਾ। ਵਿਚਕਾਰ ਉਸ ਦੇ ਝੰਡੇ ਬੁੰਗੇ ਦੋ ਨਿਸ਼ਾਨ ਸਾਹਿਬ ਜਿਹੜੇ ਮੀਰੀ ਪੀਰੀ ਦੇ ਕਾਨਸੈਪਟ ਨੂੰ ਹਮੇਸ਼ਾ ਲਈ ਪ੍ਰਗਟ ਕਰਦੇ ਨੇ। ਸੋ ਜ਼ਾਹਰ ਹੈ ਕਿ ਬਾਣੀ ਜੀਵਨ ਹੈ। ਬਾਣੀ ਹੋਂ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ। ਇਹ ਹੁਕਮ ਦੀ ਗੱਲ ਹੈ ਕਿ ਅਸੀਂ ਤਾਂ ਇੱਕ ਵਹੀਕਲ ਹੈ, ਸਾਡੇ ਸਰੀਰ ਉਹ ਵਹੀਕਲ ਨੇ ਜਿਨ੍ਹਾਂ ਚੋਂ ਬਾਣੀ ਆਈ ਹੈ। ਬਾਣੀ ਦਾ ਕਰਤਾ ਨਿਰੰਕਾਰ ਆਪ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਹੁਣ ਜਿਹੜੀ ਨਿਰੰਕਾਰ ਦੀ ਬਾਣੀ, ਵਾਹੋ ਵਾਹੋ ਕਾ ਕੀਆ ਤਮਾਸ਼ਾ, ਇੱਕ ਪਾਸੇ ਜਗਤ ਵਾਹ ਵਾਹ ਦਾ ਤਮਾਸ਼ਾ ਹੈ, ਨਿਰੰਕਾਰ ਦੀ ਰਚਨਾ, ਤੇ ਇਧਰ ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਔਰ ਬਾਣੀ ਦੇ ਨਾਲ ਜੁੜ ਕੇ, ਬਾਣੀ ਦੇ ਉੱਤੇ ਅਮਲ ਕਰਦਿਆਂ, ਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ, ਔਰ ਇਹ ਕਿੰਨੀ ਯੂਨੀਕ ਗੱਲ ਹੈ ਕਿ ਜੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਸ਼ਹੀਦੀਆਂ ਦਾ ਸਫ਼ਰ ਸ਼ੁਰੂ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਚਾਦਰ, ਉਹਨਾਂ ਦੀ ਸ਼ਹਾਦਤ ਹੁੰਦੀ ਹੈ ਔਰ ਜਲਾਦ ਨੂੰ ਕਹਿੰਦੇ ਨੇ ਕਿ ਵੀ ਮੈਂ ਜਿਹੜਾ ਹੁਣ ਪਾਠ ਕਰਨ ਲੱਗਾ ਜਪਜੀ ਸਾਹਿਬ ਉਹ ਪੜ੍ਹਦੇ ਨੇ ਤੇ ਇਹ ਹੈ ਕਿ ਭਾਈ ਜਦੋਂ ਮੈਂ ਮੁਕੰਮਲ ਕਰਾਂਗਾ ਤੂੰ ਆਪਣਾ ਕੰਮ ਕਰ ਲਈ। ਜੇ ਭਾਈ ਮਤੀ ਦਾਸ ਨੇ ਆਰੇ ਨਾਲ ਚੀਰੇ ਜਾਂਦੇ ਨੇ ਤੇ ਦੋ ਜਦੋਂ ਉਹਨਾਂ ਦਾ ਸਰੀਰ ਦੋ ਫਾੜ ਹੁੰਦਾ ਤੇ ਕੀਤੀ ਛੁੱਟੀ ਨਾਲ ਇਹ ਨਿਕਲਦਾ ਮੁਖਾਰਬਿੰਦ ਚੋਂ। ਸੋ ਗੁਰੂ ਸਾਹਿਬਾਨ ਜਿਨ੍ਹਾਂ ਦੇ ਅੰਦਰੋਂ ਬਾਣੀ ਆਈ, ਅਕਾਲ ਪੁਰਖ ਦੀ ਬਾਣੀ, ਉਹ ਖੁਦ ਵੀ ਜਪਜੀ ਪੜ੍ਹਦੇ ਨੇ, ਬਾਣੀ ਦਾ ਗਾਇਨ ਕਰਦੇ ਨੇ। ਆਪ ਗੁਰੂ ਅਰਜਨ ਸਾਹਿਬ ਸਰੰਦੇ ਦੇ ਨਾਲ ਕੀਰਤਨ ਕਰਦੇ ਨੇ, 10ਵੇਂ ਪਾਤਸ਼ਾਹ ਦਿਲਰੁਬਾ ਦੇ ਨਾਲ ਕੀਰਤਨ ਕਰਦੇ ਨੇ। ਸੋ ਜ਼ਾਹਰ ਹੈ ਕਿ ਅਲਟੀਮੇਟਲੀ ਜਦੋਂ ਅਸੀਂ 10 ਗੁਰੂ ਜੋਤ ਦੇ ਰੂਪ ਦੇ ਵਿੱਚ ਵੀ ਅਸੀਂ ਗੁਰੂ ਨੂੰ ਪ੍ਰਕਾਸ਼ਮਾਨ ਅਕਾਲ ਪੁਰਖ ਦੀ ਜੋਤ ਮੰਨਦੇ ਹਾਂ, ਪਰ ਉਹਨਾਂ ਦੇ ਰਾਹੀਂ ਵੀ ਜਿਹੜਾ ਵਹੀਕਲ ਸੀ ਉਹ ਬਾਣੀ ਸੀ। ਸੋ ਉਹੀ ਆਦ ਬੀੜ ਫਿਰ 10ਵੇਂ ਪਾਤਸ਼ਾਹ 1708 ਈਸਵੀ ਦੇ ਵਿੱਚ ਗੁਰੂ ਗ੍ਰੰਥ, ਗੁਰੂ ਪੰਥ ਦਾ ਉਹ ਯੂਨੀਕ ਕਾਨਸੈਪਟ ਦਿੰਦੇ ਨੇ। ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਨੇ ਔਰ ਇਹ ਗੱਲ ਜਿਹੜਾ ਪੰਥ ਦਾ ਕਾਨਸੈਪਟ ਹੈ ਔਰ ਇਹ ਗ੍ਰੰਥ ਪੰਥ ਦਾ ਕਾਨਸੈਪਟ ਇਵੇਂ ਆਪਸ ਦੇ ਵਿੱਚ ਇਹ ਵੀਵਨ ਹੋਇਆ ਹੋਇਆ ਕਿ ਜਦੋਂ ਵੱਡਾ ਘੱਲੂਘਾਰਾ ਵਾਪਰਦਾ ਇੱਕ ਦਿਨ ਦੇ ਵਿੱਚ ਕੁੱਪ ਤੇ ਰਹੀੜੇ 'ਚ ਲਗਭਗ ਅੱਧੀ ਸਿੱਖ ਕੌਮ 40 ਤੋਂ 50 ਹਜ਼ਾਰ ਦੇ ਕਰੀਬ ਸਿੱਖ ਮਾਰੇ ਜਾਂਦੇ ਨੇ। ਕੋਈ ਸਿੱਖ ਐਸਾ ਨਹੀਂ ਹੈ ਜਿਹੜਾ ਜ਼ਖਮੀ ਨਾ ਹੋਇਆ ਹੋਏ। ਤੇ ਉਸ ਸ਼ਾਮ ਦੀ ਅਰਦਾਸ ਦੇ ਵਿੱਚ ਜਿਹੜੀ ਸਾਡੀ ਇਤਿਹਾਸਕ ਅਰਦਾਸ ਹੈ, ਜਿਹੜਾ ਅਰਦਾਸੀਆ ਸਿੰਘ ਹੈ ਉਹ ਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਕਿ ਪੰਥ ਕੀ ਰਾਖੋਗੇ ਜੀ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ तो तेरा ग्रंथ कौन मानेगा। कि हे सतगुरु बौड़ी करो, रहमत करो, जे पंथ दी रख्या करोगे तो गुरु ग्रंथ साहिब दा मानव कल्याणकारी, विश्व कल्याणकारी सुनिया कुल दुनिया तक जाएगा। जे पंथ ही ना रहा तो गुरु ग्रंथ साहिब दी फिलोसफी दी, गुरु ग्रंथ साहिब दी बाणी दी गल कौन करेगा जी। सो ਜ਼ਾਹਰ है कि जदों असीं इतिहासक हवालियां दे नाल देखदे हां ते फिर ये गल बार-बार सानू याद दहानी करवांदी है कि बेशक गुरु ग्रंथ साहिब च गुरु साहिबान तो बिना 31 रागां दे विच बाणी ਅੱਡ-ਅੱਡ ਪੱਟਾਂ ਦੀ, ਭਗਤਾਂ ਦੀ, ਬਾਬਾ ਫਰੀਦ, ਭਗਤ ਕਬੀਰ, ਭਗਤ ਰਵਿਦਾਸ ਜੀ, ਉਹਨਾਂ ਸਭ ਦੀਆਂ ਜਿਹੜੀਆਂ ਨੇ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ। ਲੇਕਿਨ ਅਲਟੀਮੇਟਲੀ ਇਹ ਸਿੱਖ ਕੌਮ ਜਦੋਂ ਚੈਲੰਜਸ 'ਚੋਂ ਗੁਜ਼ਰਦੀ ਹੈ, ਨਵੰਬਰ 84 'ਚ ਕੀ ਹੋਇਆ ਜੀ, ਜੂਨ 84 'ਚ ਕੀ ਹੋਇਆ, ਔਰ ਅੱਜ ਵੀ ਜਦੋਂ ਅਸੀਂ ਇਵਨ ਪੰਜਾਬ ਦੇ ਵਿੱਚ ਹੀ ਦੇਖਦੇ ਹਾਂ ਕਿ ਸਾਡੀਆਂ ਦੁਸ਼ਮਣ ਤਾਕਤਾਂ ਹਰ ਚੌਥੇ ਦਿਨ ਇਹ ਖਬਰਾਂ ਹੁੰਦੀਆਂ ਨੇ, ਫਲਾਂ ਥਾਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜੇ ਗਏ, ਫਲਾਂ ਥਾਂ ਅੱਗ ਲੱਗੀ, ਫਲਾਂ ਥਾਂ ਰੂੜੀਆਂ ਦੇ ਵਿੱਚ ਸੁੱਟਿਆ ਗਿਆ। ਔਰ ਬਹੁਤ ਵਾਰੀ ਇਸ ਨੂੰ ਕਵਰ ਅਪ ਕੀਤਾ ਜਾਂਦਾ ਹੈ ਕਿ ਜੀ ਸਰਕਟ ਸ਼ਾਰਟ ਹੋ ਗਿਆ, ਫਲਾਣਾ ਹੋ ਗਿਆ, ਟਿਮਕਾ ਹੋ ਗਿਆ। ਲੇਕਿਨ ਹੁਣ ਇਹ ਸਰਕਟ ਸ਼ਾਰਟ ਮੰਦਰਾਂ ਦੇ ਨਹੀਂ ਹੁੰਦੇ, ਬਿਜਲੀ ਤਾਂ ਸਾਰੇ ਉਹੀ ਜਿਹਾ ਹੀ ਚੱਲਦਾ ਹੈ, ਸਾਰਾ ਸਿਸਟਮ ਹੈ।
ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹਦੇ ਬਾਵਜੂਦ ਬੇਸ਼ੱਕ ਅਸੀਂ ਡੰਕੇ ਦੇ ਚੋਟ ਤੇ ਕਹਿੰਦੇ ਹਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਜਾਗਤ ਜੋਤ ਗੁਰੂ ਨੇ, ਪਰ ਇਸ ਬਾਣੀ ਦੇ ਵਿੱਚ ਅਕਾਲ ਪੁਰਖ ਦੀ ਸਿਫਤ ਸਲਾਹ ਹੈ। ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਦੀ ਨਾ ਗੁਰੂ ਸਾਹਿਬ ਨੇ ਆਪ ਵੀ ਕਿਹਾ ਕਿ ਭਾਈ ਮੈਨੂੰ ਹੋਰ ਕਿਸੇ ਦੀ ਪਰਵਾਹ ਨਹੀਂ ਹੈ, ਤੇ ਉਹੀ ਜਿਹੜੀ ਬਾਣੀ ਅਕਾਲ ਪੁਰਖ ਦੇ ਨਾਲ ਜੋੜਦੀ ਹੈ। ਪਰ ਇਹਦੇ ਬਾਵਜੂਦ 18ਵੀਂ ਸਦੀ ਦੇ ਵਿੱਚ ਮੁਗਲ ਹੋਣ, ਅਫਗਾਨ ਧਾੜਵੀ ਹੋਣ, ਬਾਅਦ ਦੇ ਵਿੱਚ ਅੱਜ ਦੇ ਹਾਕਮ ਹੋਣ, ਇਹ ਹਮੇਸ਼ਾ ਹੀ ਗੁਰੂ ਗ੍ਰੰਥ ਸਾਹਿਬ ਜਦੋਂ ਉਹਨਾਂ ਨੇ ਸਿੱਖੀ ਤੇ ਵਾਰ ਕਰਨੇ ਤੇ ਉਹਨਾਂ ਨੇ ਗੁਰੂ ਗ੍ਰੰਥ ਔਰ ਗੁਰੂ ਪੰਥ ਦੋਨਾਂ ਨੂੰ ਹੀ ਟਾਰਗੇਟ ਕਰਨਾ ਹੈ। ਔਰ ਜੇ ਅਸੀਂ 47 ਤੋਂ ਬਾਅਦ ਦੇ ਦੌਰ 'ਚ ਦੇਖੀਏ ਕਿ ਕਿਸ ਤਰੀਕੇ ਦੇ ਨਾਲ ਅੱਜ ਹਮਲਾ ਕੱਲਾ ਇਹੀ ਨਹੀਂ ਹੈ ਕਿ ਉਹਨਾਂ ਨੇ ਜੂਨ 84 'ਚ ਹਮਲਾ ਕਰਕੇ ਕਿੰਨੇ 1800 ਤੋਂ ਜ਼ਿਆਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਸੀ ਉਹਨਾਂ ਨੂੰ ਲੁੱਟਿਆ, ਅਗਨ ਭੇਟ ਕੀਤਾ, ਕਿਵੇਂ ਇਤਿਹਾਸ ਤਬਾਹ ਕੀਤਾ। ਪਰ ਅਸੀਂ ਦੇਖਦੇ ਹਾਂ ਕਿ ਕਿਵੇਂ ਸਿਸਟੇਮੈਟਿਕਲੀ ਬੜੇ ਵਿਉਂਤਬੱਧ ਤਰੀਕੇ ਦੇ ਨਾਲ 47 ਤੋਂ ਬਾਅਦ ਉਹ ਰਾਧਾ ਸੁਆਮੀ ਹੋਣ, ਨਰਕਧਾਰੀ ਹੋਣ, ਆਸ਼ੂਤੋਸ਼ ਹੋਏ, ਭਨਿਆਰਾ ਹੋਏ, ਸੌਦਾ ਸਾਧ ਹੋਏ ਤੇ ਕਿੰਨੇ ਹੀ ਹੋਰ ਨਕਲੀ ਬਾਬੇ ਜਿਹੜੇ ਕਿ ਆਪਣੀਆਂ ਦੁਕਾਨਾਂ ਜਿਨ੍ਹਾਂ ਨੇ ਖੋਲੀਆਂ ਹੋਈਆਂ ਨੇ। ਔਰ ਇਹਨਾਂ ਸਾਰਿਆਂ ਨੂੰ ਹੀ ਕਿਸੇ ਨਾ ਕਿਸੇ ਲੈਵਲ ਤੇ ਪੁਸ਼ਟ ਬਣਾਈ ਹੈ ਏਜੰਸੀਆਂ ਦੀ, ਕਿਉਂਕਿ ਇਹ ਸਮਝਦੇ ਨੇ ਕਿ ਜਦੋਂ ਤੱਕ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਨੇ, ਇਹ ਸ਼ਕਤੀ, ਇਹ ਤਾਕਤ, ਇਹ ਬਾਣੀ ਜਿਹੜੀ ਹੈ ਇਹਨਾਂ ਨੂੰ ਹਰ ਮੁਸੀਬਤ, ਹਰ ਮੁਸ਼ਕਲ, ਹਰ ਚੈਲੰਜ ਦੇ ਲਈ ਖਲੋਣ ਦੀ ਹਿੰਮਤ ਦਿੰਦੀ ਹੈ। ਜਿੱਦਣ ਸਿੱਖ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਜਾਂਦਾ ਹੈ ਤੇ ਫਿਰ ਉਹ ਕੌਡੀਆਂ ਖੋਟਾ ਹੋ ਜਾਂਦਾ। ਔਰ ਇਹ ਸਾਰੀ ਜਿਹੜੀ ਪ੍ਰੌਕਸੀ ਵਾਰ ਹੈ, ਔਰ ਅੱਜ ਅਫਸੋਸ ਹੈ ਕਿ ਅੱਜ ਜਦੋਂ ਅਸੀਂ 1 ਸਤੰਬਰ ਜਿਹੜਾ ਇੱਕ ਐਸਟੈਬਲਿਸ਼ ਦਿਨ ਸੀ, ਇਹਨੂੰ ਜਿਹੜਾ ਸੈਲੀਬ੍ਰੇਟ ਕੀਤਾ ਜਾਂਦਾ ਸੀ ਸਾਰੇ ਪਾਸੇ, ਪਰ ਕਿਸ ਤਰੀਕੇ ਨਾਲ ਈਵਨ ਸਾਡੀ ਯੂਨੀਕ ਆਈਡੈਂਟੀਟੀ ਜਿਹੜੀ ਸਾਡੀ ਆਪਣੀ ਇੱਕ ਵੱਖਰੀ ਪਛਾਣ ਦੀ ਗੱਲ ਨਾਨਕਸ਼ਾਹੀ ਕੈਲੰਡਰ ਸੀ, ਉਸ ਦਾ ਵੀ ਭੋਗ ਪਾ ਦਿੱਤਾ ਗਿਆ। ਔਰ ਕੱਲ ਦੀ ਖਬਰ ਸੀ ਕਿ ਜੀ ਪੰਜਾਬ ਸਰਕਾਰ ਨੇ, ਪਰਸੋਂ ਦੀ ਸ਼ਾਇਦ, ਕਿ ਪੰਜਾਬ ਸਰਕਾਰ ਨੇ ਜਿਹੜੀ ਸਰਕਾਰੀ ਛੁੱਟੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਦੀ 1 ਸਤੰਬਰ ਦੀ ਸੀ, ਉਹ ਹੁਣ 16 ਸਤੰਬਰ ਕੇ ਕਿੰਨੇ ਦੀ ਕਰ ਦਿੱਤੀ ਹੈ। ਸੋ ਇਸ ਤਰੀਕੇ ਨਾਲ ਕਦੇ 16 ਹੋਏਗਾ, ਕਦੇ 1 ਹੋਏਗਾ, ਕਦੇ ਵਿਚਕਾਰ ਜਾਏਗਾ, ਕਦੇ ਅਕਤੂਬਰ 'ਚ ਆਏਗਾ। ਸੋ ਉਹਨਾਂ ਨੇ ਈਵਨ ਇਸ ਦੌਰ ਦੇ ਵਿੱਚ ਸਾਡੀ ਇਸ ਵੱਖਰੀ ਪਛਾਣ ਨੂੰ ਵੀ ਜਿਹੜਾ ਮੁਕੰਮਲ ਤੌਰ ਦੇ ਉੱਤੇ ਇਸ ਕੈਲੰਡਰ ਦਾ ਭੋਗ ਪਾ ਕੇ ਚੈਲੰਜ ਕੀਤਾ। ਸੋ ਅਸੀਂ ਜਿੱਥੇ ਕਿਉਂਕਿ ਅਸੀਂ ਇਹ ਬੜਾ ਮੁੱਢਲੇ ਦਿਨਾਂ ਤੋਂ ਸਪਸ਼ਟ ਕੀਤਾ ਹੋਇਆ ਕਿ ਵੀ ਅਸੀਂ ਜਿੰਨੇ ਵੀ ਇਤਿਹਾਸਕ ਦਿਹਾੜੇ ਨੇ ਜੀ ਉਹ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਮੁਤਾਬਕ ਜਿਹੜੇ ਸੈਲੀਬ੍ਰੇਟ ਕਰਾਂਗੇ ਔਰ ਯਾਦ ਕਰਾਂਗੇ ਉਹਨਾਂ ਨੂੰ। ਔਰ ਜਿੰਨੇ ਵੀ ਧਾਰਮਿਕ ਸਵਾਲ ਨੇ ਉਹ ਸਿੱਖ ਰਹਿਤ ਮਰਿਆਦਾ ਜਿਹੜੀ ਪੰਥ ਨੇ 25-30 ਸਾਲ ਦੀ ਵਿਚਾਰ, ਡਿਬੇਟ, ਡਿਸਕਸ਼ਨ ਤੋਂ ਬਾਅਦ ਪ੍ਰਵਾਨਿਤ ਕੀਤੀ, ਉਸ ਤੇ ਆਧਾਰਿਤ ਅਸੀਂ ਇਹ ਜਿਹੜਾ ਹੈ ਡਿਸਕਸ ਕਰਾਂਗੇ। ਸੋ ਅੱਜ ਇਸ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਦੇ ਮੌਕੇ ਜਿੱਥੇ ਅਸੀਂ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਜੀ, ਉੱਥੇ ਇਹ ਅਸੀਂ ਆਸ ਵੀ ਕਰਦੇ ਹਾਂ ਕਿ ਅਲਟੀਮੇਟਲੀ ਜਿਸ ਤਰੀਕੇ ਦੇ ਨਾਲ ਅੱਜ ਸਾਡਾ ਵੱਡਾ ਹਿੱਸਾ ਗੁੰਮਰਾਹ ਹੋ ਕੇ ਜੰਤਰ ਮੰਤਰ ਤੰਤਰ, ਦੂਸਰੇ ਪਾਸੇ ਕੋਈ ਵਸਤੂ ਸ਼ਾਸਤਰ, ਕੋਈ ਯੋਗਾ, ਕੋਈ ਇੱਧਰ ਕੋਈ ਉੱਧਰ ਭਟਕ ਰਿਹਾ। ਔਰ ਕਦੇ ਬਾਬਾ ਮੱਖਣ ਸ਼ਾਹ ਲੋਬਾਣਾ ਨੇ ਉਸ ਬਾਬਾ ਬੁਕਾਲਾ ਦੇ ਮਕਾਮ ਤੇ ਉਸ ਛੱਤ ਤੇ ਚੜ੍ਹ ਕੇ ਪੱਲੂ ਫੇਰ ਕੇ ਜਿਹੜਾ ਉਹ ਪੱਲੂ ਫੇਰਿਆ ਸੀ, ਢੰਡੋਰਾ ਦਿੱਤਾ ਸੀ ਕਿ ਗੁਰੂ ਲਾਧੋ ਰੇ ਜੀ। ਸੋ ਗੁਰੂ ਲਾਧੋ ਰੇ, ਗੁਰੂ ਲੱਭ ਪਿਆ। ਸਾਡੇ ਕੋਲ ਜ਼ਾਹਰਾ ਜ਼ਹੂਰ ਗੁਰੂ ਗ੍ਰੰਥ ਸਾਹਿਬ ਨੇ, ਪਰ ਅਸੀਂ ਖਸਮ ਛੋੜ ਦੂਜੇ ਲੱਗੇ, ਡੁੱਬੇ ਸੇ ਵਣਜਾਰਿਆ, ਸਤਿਗੁਰੂ ਹੈ ਬੋਹਿ ਥਾ, ਵਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ। ਕਿ ਅੱਜ ਸਾਡੇ ਕੋਲ ਇਹ ਬੋਹਿਤ ਹੈ, ਜਹਾਜ਼ ਹੈ, ਬੋਹਿਤ ਜਹਾਜ਼ ਨੂੰ ਕਹਿੰਦੇ ਨੇ ਜੀ, ਕਿ ਉਸ ਜਹਾਜ਼ ਨੂੰ, ਜਿਸ ਜਹਾਜ਼ ਨੇ ਸੁਰੱਖਿਅਤ ਤਰੀਕੇ ਦੇ ਨਾਲ ਸਾਨੂੰ ਪਾਰ ਲੈ ਜਾਣਾ। ਕਦੇ ਪੰਜਾਬੀ ਬੋਲਾਂ ਦੇ ਵਿੱਚ ਸ਼ਬਦ ਗਾਏ ਜਾਂਦੇ ਸੀ ਕਿ ਸਾਡੇ ਗੁਰਾਂ ਨੇ ਜਹਾਜ਼ ਬਣਾਇਆ ਬਿਨਾ ਬੰਦੇ, ਕਰਮਾਂ ਵਾਲੇ ਤਰ ਜਾਣਗੇ, ਰਹਿ ਜਾਣਗੇ ਨਿਕਰਮਣ ਬੰਦੇ। ਹੁਣ ਇਹਦੇ ਚ ਕੋਈ ਬੰਦਾ ਨਹੀਂ ਹੈ, ਬਿਨਾ ਬੰਦੇ ਦਾ ਮਤਲਬ ਕੋਈ ਦੇਹਧਾਰੀ ਦੀ ਥਾਂ ਨਹੀਂ ਹੈ। ਇਹ ਸ਼ਬਦ ਬੜਾ ਅਹਿਮੀਅਤ ਰੱਖਦਾ ਹੈ ਕਿ ਇਹ ਜਹਾਜ਼ ਹੈ ਜਿਹੜਾ ਇਹਦੇ ਤੇ ਚੜ੍ਹੇਗਾ ਉਹ ਤਰੇਗਾ, ਪਰ ਇਹਦੇ ਤੇ ਬੰਦਾ ਨਹੀਂ ਹੈ ਕੋਈ ਮਲਾ। ਇਹ ਤਾਂ ਬਾਣੀ ਹੈ। ਬਾਣੀ ਹੀ ਅੰਦਰ ਜਦੋਂ ਵਸਦੀ ਹੈ, ਬਾਣੀ ਸਾਰੇ ਉਹਨਾਂ ਦਰਵਾਜ਼ਿਆਂ ਨੂੰ ਖੋਲਦੀ ਹੈ
ਔਰ ਬਹੁਤ ਵਾਰ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਕਰਦੇ ਹੋ, ਔਰ ਇਹ ਹਦਾਇਤ ਹੈ ਜਦੋਂ ਅਸੀਂ ਸਿੱਖ ਰਹਿਤ ਮਰਿਆਦਾ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਹਰ ਸਿੱਖ ਆਪਣੇ ਘਰ 'ਚ ਬਾਣੀ ਦਾ ਸਹਿਜ ਪਾਠ ਜ਼ਰੂਰ ਕਰੇ। ਅੱਜ ਤਾਂ ਸਹਿਜ ਪਾਠ ਕਰਨ ਵਾਲੇ ਜਾਂ ਕਰਾਉਣ ਵਾਲੇ ਨੂੰ ਗਰੀਬ ਸਿੱਖ ਸਮਝਿਆ ਜਾਂਦਾ ਹੈ। ਅਖੰਡ ਪਾਠ ਵਾਲਾ ਹੁੰਦਾ ਜੀ, ਅਖੰਡ ਪਾਠ ਕਰਾਇਆ, ਬਹੁਤੇ ਤਾਂ ਕਹਿੰਦੇ ਅਖੰਡ ਪਾਠ ਨੇ, ਅਖੰਡ ਵੀ ਨਹੀਂ ਕਹਿਣਾ ਆਉਂਦਾ, ਔਰ ਉਹ ਵੀ ਪਾਠੀ ਵੱਢ ਜਾਂਦੇ ਨੇ। ਬੜਾ ਵੱਡਾ ਲੰਗਰ ਹੁੰਦਾ ਹੈ, ਫਿਰ ਉਹਦੇ 'ਚ ਹੁੰਦਾ ਜੀ ਜ਼ਿਆਦਾ ਜ਼ੋਰ ਇਸ ਗੱਲ ਤੇ ਹੁੰਦਾ ਹੈ ਵੀ ਡਿਸ਼ਾਂ ਕਿਹੜੀਆਂ ਸਰਵ ਕਰਨੀਆਂ, ਉੱਤੇ ਹੀ ਜ਼ੋਰ ਲੱਗਾ ਹੁੰਦਾ। ਲੇਕਿਨ ਮੈਂ ਸਮਝਦਾ ਹਾਂ ਵੀ ਜੇ ਅਸੀਂ ਬਾਣੀ ਦਾ ਆਨੰਦ ਮਾਣਨੇ, ਬਾਣੀ ਦੇ ਨਾਲ ਬਾਣੀ ਚੋਂ ਕੁਛ ਲੈਣਾ, ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣਾ, ਤੇ ਫਿਰ ਹਰ ਸਿੱਖ ਆਪਣੇ ਘਰ ਦੇ ਵਿੱਚ ਬੇਸ਼ੱਕ ਤੁਸੀਂ ਇੱਕ ਅੰਗ ਜਾਂ ਇੱਕ ਪੰਨਾ ਰੋਜ਼ ਦਾ ਕਰੋ, ਤੇ ਉਹਦੇ ਨਾਲ ਤੁਹਾਡੇ ਸਾਹਮਣੇ ਦਰਵਾਜ਼ੇ ਖੁੱਲਦੇ ਜਾਂਦੇ ਨੇ। ਜਿਉਂ ਹੀ ਕੋਈ ਸਵਾਲ ਤੁਹਾਡੇ ਮਨ 'ਚ ਪੈਦਾ ਹੁੰਦਾ ਹੈ, ਜਦੋਂ ਤੱਕ ਤੁਸੀਂ ਅਗਲਾ ਸ਼ਬਦ ਪੜ੍ਹਦੇ ਹੋ ਇਵੇਂ ਜਾਪਦਾ ਹੁੰਦਾ ਵੀ ਜਿਵੇਂ ਗੁਰੂ ਨੇ ਤੁਹਾਡਾ ਉਹ ਸਵਾਲ ਸੁਣੇ ਤੇ ਅਗਲੇ ਦੇ ਵਿੱਚ ਉਸ ਦਾ ਜਵਾਬ ਹੈ। ਔਰ ਬਾਣੀ ਮੁਕੰਮਲ ਅਧਿਆਤਮ ਦੀ ਦੁਨੀਆ ਦੇ ਵਿੱਚ ਉਹ ਖੁਰਾਕ ਹੈ ਜਿਸ ਨੂੰ ਅਖੀਰ ਦੇ ਵਿੱਚ ਪੰਜਵੇਂ ਪਾਤਸ਼ਾਹ ਨੇ ਜਦੋਂ ਉਸ ਨੂੰ ਮੁੰਦਿਆ, ਬੰਦ ਕੀਤਾ, ਮੁੰਦਾਵਣੀ ਇੱਕ ਮਿੱਠੇ ਭੋਜਨ ਨੂੰ ਵੀ ਕਹਿੰਦੇ ਨੇ, ਤੇ ਫਿਰ ਗੁਰੂ ਸਾਹਿਬ ਨੇ ਫਰਮਾਇਆ ਕਿ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो, जिसका सब आधारो, जे को खावे जे को पुंचै, तिसका होए उधारो, ए वस्त तजी नह जाई, नित नित रख उर तारो, तम संसार चरण लग तरिए, सब नानक ब्रह्म पसारो। तम संसार हनेरा, संसार हनेरा, अध्यात्म ਦੀ ਦੁਨੀਆ 'ਚ ਅਸੀਂ ਗਵਾਚੇ ਹੋਏ ਹਾਂ। ਇਹ ਜੰਤਰੀਆਂ ਮੰਤਰੀਆਂ ਤੰਤਰੀਆਂ ਮੜੀਆਂ ਕਬਰਾਂ ਸਮਾਧਾਂ ਤੇ ਨੱਕ ਰਗੜਨ ਵਾਲੇ ਹਨੇਰੇ ਦੇ ਵਿੱਚ ਟੱਕਰਾਂ ਮਾਰ ਰਹੇ ਨੇ, ਤੇ ਚਰਨ ਲੱਗ ਤਰੀਏ। ਤੇ ਚਰਨ ਗੁਰਮੂਰਤ ਗੁਰ ਸ਼ਬਦ ਹੈ, ਜਿਹੜੇ ਗੁਰੂ ਦਾ ਸ਼ਬਦ ਹੈ, ਗੁਰੂ ਦੀ ਬਾਣੀ ਹੈ, ਇਹ ਅਲਟੀਮੇਟਲੀ ਸਾਡਾ ਉਹ ਚਾਨਣ ਹੈ। ਗੁਰਬਾਣੀ ਇਸ ਜੱਗ ਮੈਂ ਚਾਨਣ, ਬਾਕੀ ਚਾਰ ਚਫੇਰੇ ਜਿਹੜਾ ਹੈ ਉਹ ਹਨੇਰਾ ਹੀ ਹਨੇਰਾ ਹੈ। ਔਰ ਜਦੋਂ ਅਸੀਂ ਬੇਸ਼ੱਕ ਵਿਆਹ ਦੀਆਂ ਰਸਮਾਂ ਬਹੁਤ ਵਾਰੀ ਜੋੜੀ ਦੇ ਉੱਤੇ ਹੀ ਫੋਕਸ ਹੁੰਦਾ ਹੈ, ਔਰ ਬਿਊਟੀ ਪਾਰਲਰ ਤੋਂ ਸਿੱਧੇ ਆਉਣ ਵਾਲਾ ਕੰਮ ਹੁੰਦਾ ਹੈ, ਤੇ ਬਹੁਤਾ ਜ਼ੋਰ ਪਹਿਲਾਂ ਹੁੰਦਾ ਹੈ ਵੀ ਉਹ ਲਹਿੰਗੇ ਦਾ ਕੀ ਹੈ, ਤੇ ਫਰਾਣਾ ਕਿੱਥੋਂ ਆਣਾ ਹੈ, ਤੇ ਟਿਮਕਾ ਕਿਉਂ, ਤੇ ਕੌਣ ਦੇਖ ਰਿਹਾ ਹੁੰਦਾ ਹੈ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਅਲਟੀਮੇਟਲੀ ਇਹ ਵੀ ਸ਼ਬਦ ਪੜ੍ਹਿਆ ਜਾਂਦਾ ਹੈ ਕਿ ਵੀ ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਕਿ ਹੁਣ ਰੂਹ ਦਾ ਨਿਰੰਕਾਰ ਦੇ ਨਾਲ ਮੇਲ ਹੋਇਆ, ਵਿਆਹ ਹੋਇਆ, ਗੁਰਮੁਖ ਨੂੰ ਰੱਬ ਮਿਲੇ, ਅਗਿਆਨ ਅੰਧੇਰਾ ਕੱਟਿਆ। ਅਗਿਆਨ ਦਾ, ਇਗਨੋਰੈਂਸ ਦਾ ਹਨੇਰਾ ਗੁਰੂ ਨੇ ਬਖਸ਼ਿਸ਼ ਕਰਕੇ ਕੱਟ ਦਿੱਤਾ ਹੈ। ਗੁਰ ਗਿਆਨ ਪ੍ਰਚੰਡ ਬੁਲਾਇਆ। ਪ੍ਰਚੰਡ ਹੁੰਦਾ ਹੈ ਇਨ ਫੁੱਲ ਬਲਾਸਟ, ਕਿ ਅੰਦਰ ਜਿਹੜਾ ਗਿਆਨ ਦਾ ਪ੍ਰਗਾਸ ਹੈ, ਗਿਆਨ ਦਾ ਚਾਨਣ ਹੈ, ਉਹ ਲਟ ਲਟ ਬਲ ਰਿਹਾ। ਅਗਿਆਨ ਜਿਹੜਾ ਉਹ ਦੌੜ ਗਿਆ। ਪਰ ਅੱਜ ਅਫਸੋਸ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਮਹਿਜ਼ ਇੱਕ ਉਸ ਕਿਸਮ ਦਾ ਰਸਮੀ ਮੱਥਾ ਟੇਕਦੇ ਹਾਂ, ਰਸਮਾਂ ਤੇ ਹੀ ਅਸੀਂ ਆ ਗਏ, ਦਿਖਾਵੇ ਦਾ ਹੀ ਸਾਰੇ ਪਾਸੇ ਬੋਲਬਾਲ ਹੈ। ਔਰ ਜਦੋਂ ਇਹ ਬਾਣੀ ਅੰਦਰੋਂ ਜਾ ਰਹੀ ਹੈ, ਬਾਣੀ ਨਿਕਲ ਗਈ, ਬਾਣੀ ਦੇ ਨਾਲ ਸਾਡਾ ਵਾਸਤਾ ਨਹੀਂ ਹੈ, ਅਸੀਂ ਵੀ ਜਿਹੜਾ ਉਹ ਗੁੱਡ ਓਮਨ ਤੇ ਬੈਡ ਓਮਨ ਤੇ ਇਸ ਕਿਸੇ ਦੇ ਨਾਲ ਹੀ ਜੁੜ ਗਏ। ਤੇ ਫਿਰ ਜੇ ਬਾਕੀਆਂ ਦੇ ਲਈ ਗੁਰੂ ਸਾਹਿਬ ਨੇ ਇਹ ਫਰਮਾਇਆ ਸੀ, ਜੇ ਮਸੀਤ ਗਏ ਸੁਲਤਾਨਪੁਰ ਲੋਧੀ, ਉਹਨਾਂ ਨੇ ਕਿਹਾ, ਕਾਜ਼ੀ ਨੇ ਕਿਹਾ, ਮੁੱਲਾ ਨੇ ਕਿਹਾ, ਕਿ ਨਵਾਬ ਨੇ ਕਿਹਾ ਕਿ ਜੀ ਮੇਰੇ ਨਾਲ ਨਮਾਜ਼ ਨਹੀਂ ਪੜ੍ਹਦੇ। ਗੁਰੂ ਸਾਹਿਬ ਨੇ ਕਿਹਾ ਜੀ ਮੈਂ ਕਿਹਦੇ ਨਾਲ ਪੜ੍ਹਦਾ, ਕਿ ਵੀ ਕਾਜ਼ੀ ਸਾਹਿਬ ਤੁਹਾਨੂੰ ਤਾਂ ਘੋੜੀ ਦੇ ਬਛੇਰੇ ਦਾ ਫਿਕਰ ਸੀ ਵੀ ਟੋਏ 'ਚ ਨਾ ਡਿੱਗ ਪਏ, ਨਵਾਬ ਸਾਹਿਬ ਤੁਸੀਂ ਤਾਂ ਕਾਬਲ 'ਚ ਘੋੜੇ ਖਰੀਦਦੇ ਫਿਰਦੇ, ਨਮਾਜ਼ ਮੈਂ ਕਿਹਦੇ ਨਾਲ ਪੜ੍ਹਦਾ। ਸੋ ਜ਼ਾਹਰ ਹੈ ਕਿ ਇਹ ਗੱਲ ਇਹ ਨਹੀਂ ਸੀ ਕਿ ਜੀ ਦੇਖੋ ਗੁਰੂ ਸਾਹਿਬ ਕਿੰਨੇ ਅੰਤਰਜਾਮੀ ਸੀ, ਉਹਨਾਂ ਨੇ ਨਵਾਬ ਦੇ ਦਿਲ ਦੀ ਬੁੱਝ ਲਈ ਜਾਂ ਕਾਜ਼ੀ ਦੇ, ਇਹ ਉਹਨਾਂ ਨੇ ਆਪਣੀ ਉਮਤ ਨੂੰ ਜਿਹੜਾ ਹੈ ਇਹ ਉਪਦੇਸ਼ ਦਿੱਤਾ, ਇਹ ਗਿਆਨ ਦਿੱਤਾ ਹੈ ਕਿ ਅਲਟੀਮੇਟਲੀ ਨਮਾਜ਼ ਹਾਜ਼ਰੀ ਦੀ ਹੈ। ਬਾਣੀ ਦੇ ਵਿੱਚ ਜੇ ਅਸੀਂ ਹਾਜ਼ਰ ਨਹੀਂ ਹੈ, ਬਾਣੀ ਪੜ੍ਹਨ ਲੱਗਿਆਂ ਇੱਕ ਚਿੱਤ ਹੋ ਕੇ, ਇੱਕ ਮਨ ਹੋ ਕੇ, ਇਕਾਗਰਤਾ ਦੇ ਨਾਲ ਅਸੀਂ ਨਹੀਂ ਜੁੜਦੇ, ਤੇ ਫਿਰ ਬਾਕੀ ਤਾਂ ਉਹੀ ਹੈ, ਪੜ ਗੱਡੀ ਲੱਦੀ ਹੈ, ਪੜ ਗੱਡੀ ਹੈ ਖਾਦ, ਪੜ ਉਹ ਸਾਰਾ ਹੀ ਜਿਹੜਾ ਹੈ ਉਹ ਪੜ੍ਹਨਾ ਇਵੇਂ ਹੀ ਸੀ। ਬ੍ਰਾਹਮਣ ਕੋ ਘੱਟ ਸੀ, ਕਿੰਨੇ ਸਾਰੇ ਵੇਦ ਯਾਦ ਸੀ, ਕਿੰਨਿਆਂ ਨੂੰ ਕਿੰਨੇ ਮੰਤਰ ਉਚਾਰਨ, ਕਿੰਨੀਆਂ ਉਹਨਾਂ ਦੀਆਂ ਰਸਮੋ ਰਿਵਾਜ, ਕਿਸ ਕਿਸਮ ਦੀ ਉਹ ਸਾਰੀ ਪੋਪ ਲੀਲਾ ਸੀ ਉਹਨਾਂ ਦੀ।
ਲੇਕਿਨ ਇਨ ਦਾ ਐਂਡ ਗੁਰੂ ਸਾਹਿਬ ਨੇ ਕਿਹਾ ਵੀ ਕੁਝ ਨਹੀਂ ਹੈ, ਨਾਨਕ ਲੇਖਿਆ ਇੱਕ ਗੱਲ ਹੋਰ ਹਉਮੈ ਝਖਣਾ ਝਾਕ, ਇਹ ਸਾਰੇ ਹਉਮੈ ਦਾ ਸਮਾਨ ਤੁਸੀਂ ਇਕੱਠਾ ਕਰ ਰਹੇ ਹੋ। ਸੋ ਅਸੀਂ ਬਹੁਤ ਵਾਰ ਇਹ ਦਾਅਵਾ ਕਰਦੇ ਹਾਂ ਜੇ ਅਸੀਂ ਅੰਮ੍ਰਿਤ ਵੇਲੇ ਜਾਗਦੇ ਹਾਂ, ਅਸੀਂ ਨਿਤਨੇਮ ਨਹੀਂ ਕਦੇ ਖੁੰਝਾਇਆ, ਅਸੀਂ ਆਹ ਨਹੀਂ ਕੀਤਾ ਉਹ ਨਹੀਂ ਕੀਤਾ, ਪਰ ਮੈਨੂੰ ਬਹੁਤ ਵਾਰੀ ਇਹ ਲੱਗਦਾ ਹੈ, ਆਪਣੇ ਹਵਾਲੇ ਨਾਲ ਵੀ ਮੈਂ ਗੱਲ ਕਰ ਰਿਹਾ, ਸੁਣਾ ਤਾਂ ਮੈਂ ਆਪਣੇ ਆਪ ਨੂੰ ਹੀ ਰਿਹਾ ਕਿ ਵੀ ਅਸੀਂ ਐਵੇਂ ਪਖੰਡੀ ਜਿਹੇ ਲੋਕ ਹੋ ਗਏ ਜੀ, ਵਿਸ਼ਵਾਸ ਸਾਡਾ ਹੈ ਨਹੀਂ, ਬਾਣੀ ਨੂੰ ਅਸੀਂ ਕਹਿਣ ਨੂੰ ਰਸਮੀ ਤੌਰ ਦੇ ਉੱਤੇ ਜ਼ਰੂਰ ਆਪਣੇ ਆਪ ਨੂੰ ਜਿਹੜਾ ਉਹ ਸਿੱਖ ਵੀ ਕਹਿੰਦੇ ਆ ਔਰ ਇਹ ਸਮਝਦੇ ਆ, ਲੇਕਿਨ ਗੁਰਦੁਆਰਿਆਂ ਦੇ ਵਿੱਚ ਸਾਡੇ ਮਨ 'ਚ ਕੋਈ ਅਦਬ ਅਦਾਬ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜੀਵਨ 'ਚ ਵੀ ਝੂਠ ਬੋਲਦੇ ਆ, ਉੱਥੇ ਖਲੋ ਕੇ ਵੀ ਝੂਠ ਬੋਲਦੇ ਆ, ਔਰ ਕਿਵੇਂ ਅਸੀਂ ਇੱਕ ਛੋਟੇ ਛੋਟੇ ਲਾਭਾਂ ਦੇ ਲਈ ਕਿਤੇ ਵੋਟਾਂ ਪੈਂਦੀਆਂ ਨੇ, ਉੱਥੇ ਅਸੀਂ ਦੇਖਦੇ ਹਾਂ ਕਿਵੇਂ ਹਰ ਕੋਈ ਝੂਠ ਬੋਲ ਕੇ ਵੋਟਾਂ ਬਣਾ ਰਿਹਾ ਹੁੰਦਾ, ਔਰ ਹੁੰਦਾ ਕੀ ਹੈ ਜੀ, ਗੁਰਦੁਆਰੇ ਦੀ ਮੈਨੇਜਮੈਂਟ ਹੈ, ਅਸੀਂ ਮੈਨੇਜਮੈਂਟ 'ਚ ਜਾਣਾ, ਕਿਹੜੇ ਗੁਰੂ ਨੂੰ ਅਸੀਂ ਰਜਾ ਰਹੇ ਹਾਂ। ਪਰ ਇੱਕ ਇਹ ਅਫਸੋਸ ਦਾ ਚੈਪਟਰ ਹੈ, ਪਰ ਫਿਰ ਵੀ ਅਸੀਂ ਸਮਝਦੇ ਹਾਂ ਵੀ ਸਤਿਗੁਰੂ ਰਹਿਮਤ ਕਰਨ, ਅਸੀਂ ਜਿੰਨੇ ਮਰਜ਼ੀ ਗੁਨਾਹਗਾਰ ਹੈ, ਭੁੱਲੜ ਹੈ, ਫਿਰ ਵੀ ਗੁਰੂ ਆਪ ਰਹਿਮਤ ਕਰਨ, ਆਪਣੀ ਕੌਮ ਨੂੰ ਰਾਹ ਦੱਸਣ, ਜਿਹੜੇ ਅਸੀਂ ਔਜੜ ਪਏ ਹਾਂ ਸਾਨੂੰ ਰਾਹ ਪਾਉਣ, ਤੇ ਗੁਰੂ ਗ੍ਰੰਥ ਸਾਹਿਬ ਦੀ ਉਸ ਤਾਬਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਅਗਵਾਈ ਵਿੱਚ ਕੌਮ ਮਨੁੱਖੀ ਇਤਿਹਾਸ ਦੇ ਵਿੱਚ ਆਪਣਾ ਬਣਦਾ ਰੋਲ ਅਦਾ ਕਰ ਸਕੇ। ਸੋ ਇਹਨਾਂ ਨਾਲ ਅਸੀਂ ਵਿਚਾਰ ਸਕੋ ਜੀ। ਡਾਕਟਰ ਸਾਹਿਬ, ਮੇਰੇ ਕੋਲ ਇੱਕ ਕੁਐਸਚਨ ਹੈ, ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਹੈ, ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿੱਦਾਂ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਜੀ, ਤੇ ਜਿੱਦਾਂ ਗੁਰਬਾਣੀ ਪੜ੍ਹਦੇ ਨੇ ਨਾ, ਅਰਦਾਸ ਹੁੰਦੀ ਹੈ, ਵਾਕ ਹੁੰਦਾ ਨਾ ਜੀ, ਤੇ ਉਸ ਤੋਂ ਬਾਅਦ ਜਦੋਂ ਸਮਾਪਤੀ ਹੁੰਦੀ ਹੈ ਜੀ, ਮਹਾਰਾਜ ਦਾ ਪ੍ਰਕਾਸ਼ ਤੇ ਹੋਇਆ ਹੁੰਦਾ ਜੀ, ਤੇ ਉਸ ਤੋਂ ਬਾਅਦ ਜਿੱਦਾਂ ਲੇਡੀਜ਼ ਹੁੰਦੀਆਂ ਨੇ ਜਾਂ ਜੈਂਟਸ ਹੁੰਦੇ ਨੇ ਜਾਂ ਬੱਚੇ ਹੁੰਦੇ ਨੇ, ਉੱਥੇ ਰੋਲਾ ਪਾਉਂਦੇ ਰਹਿੰਦੇ ਨੇ। ਤੁਸੀਂ ਸਾਡੀਆਂ ਸਿੱਖ ਸੰਗਤਾਂ ਨੂੰ ਦੱਸੋ ਕਿ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਮੇਰੇ ਖਿਆਲ ਨਾਲ ਤੇ ਨਹੀਂ ਕਰਨਾ ਚਾਹੀਦਾ। ਦੇਖੋ, ਜਿਹੜੀ ਗੱਲ ਮੈਂ ਪਹਿਲੇ ਪਾਰਟ 'ਚ ਕਹੀ ਹੈ ਕਿ ਜੇ ਤਾਂ ਅਸੀਂ ਸੱਚਮੁੱਚ ਗੁਰੂ ਗ੍ਰੰਥ ਸਾਹਿਬ ਨੂੰ ਜ਼ਾਹਿਰਾ ਜ਼ਹੂਰ ਹਾਜ਼ਰਾ ਹਜ਼ੂਰ ਸੱਚਾ ਪਾਤਸ਼ਾਹ ਮੰਨਦੇ ਜੀ, ਤੇ ਫਿਰ ਕਦੇ, ਕਿਉਂਕਿ ਸਾਰੇ ਸਾਡੇ ਜਿਹੜੇ ਗੁਰੂ ਘਰ ਦੇ ਵਿੱਚ ਚਵਰ ਛਤਰ ਤਖਤ ਜਾਂ ਜਿਹੜਾ ਸਾਰਾ ਪ੍ਰੋਟੋਕਾਲ ਹੈ ਜਿਹੜਾ ਅਸੀਂ ਅਧਿਆਤਮ ਦੀ ਦੁਨੀਆ 'ਚ ਗੁਰੂ ਗ੍ਰੰਥ ਸਾਹਿਬ ਨੂੰ ਦਿੰਦੇ ਹਾਂ, ਉਹੀ ਹੈ ਜਿਹੜਾ ਪਾਤਸ਼ਾਹਾਂ ਦਾ ਹੁੰਦਾ, ਬਾਦਸ਼ਾਹਾਂ ਦਾ ਹੁੰਦਾ। ਤੇ ਕੋਈ ਡੇਅਰ ਕਰ ਸਕਦਾ ਕਿ ਬਾਦਸ਼ਾਹ ਦੀ ਪ੍ਰੈਜ਼ੈਂਸ ਦੇ ਵਿੱਚ ਕੋਈ ਰੌਲਾ ਪਾਏ ਜਾਂ ਬਾਦਸ਼ਾਹ ਦੀ ਪ੍ਰੈਜ਼ੈਂਸ 'ਚ ਕੋਈ ਬਦਤਮੀਜ਼ੀ ਕਰੇ, ਜਾਂ ਉਹੀ ਜਿਹੜੇ ਪਹਿਲਾਂ ਨੱਕ ਰਗੜ ਰਹੇ ਹੁੰਦੇ ਨੇ ਉਹੀ ਪਿੱਠ ਕਰਕੇ ਖਲੋਤੇ ਹੁੰਦੇ ਨੇ ਔਰ ਗੱਲਾਂ ਮਾਰ ਰਹੇ ਹੁੰਦੇ ਨੇ, ਕੋਈ ਇਸ ਖੁੰਝੇ 'ਚ ਖੜਾ ਹੈ, ਕੋਈ ਉਸ ਖੁੰਝੇ 'ਚ ਖੜਾ ਹੈ। ਬਹੁਤ ਵਾਰੀ ਜਿਹੜੀਆਂ ਹੁਣ ਚਲੋ ਜਿੱਥੇ ਸਿਆਣੇ ਗ੍ਰੰਥੀ ਨੇ ਉਹ ਰੋਕ ਦਿੰਦੇ ਨੇ, ਨਹੀਂ ਤਾਂ ਉੱਥੇ ਹੀ ਉਹ ਸਿਰ ਵਾਰਨਾ ਵੀ ਕਰੀ ਜਾਂਦਾ ਸੀ ਕਿ ਵਾਰਨਾ ਤੁਸੀਂ ਕਿਹਦੇ ਤੋਂ ਕਰ ਰਹੇ ਹੋ ਤੇ ਕਿਹਨੂੰ ਦੇ ਰਹੇ ਹੋ, ਉਹਨੂੰ ਕਰ ਕਰਕੇ ਉਹਦੇ ਫੜਾਈ ਜਾਂਦਾ ਸੀ। ਹੁਣ ਉਹਨਾਂ ਨੇ ਚਲੋ ਇਹ ਹੈ ਵੀ ਕਈ ਥਾਵਾਂ ਤੇ ਉਹ ਸੈਪਰੇਟ ਕਰਦੇ ਨੇ ਕਿ ਭਾਈ ਇਹ ਕਰਨਾ ਹੀ ਨਹੀਂ ਹੈ ਜਾਂ ਦੂਸਰਾ ਨਹੀਂ ਹੈ। ਸੋ ਇਹ ਗੱਲ ਜਿਹੜਾ ਤੁਸੀਂ ਸਵਾਲ ਪੁੱਛਿਆ ਚੰਗੀ ਗੱਲ ਹੈ, ਤੁਸੀਂ ਪੁੱਛਣ ਦਾ ਹੌਸਲਾ ਕੀਤਾ। ਇਹ ਇਸੇ ਲਈ ਹੈ ਵੀ ਅਸੀਂ ਰਸਮੀ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਜੀ। ਸੱਚਮੁੱਚ ਜੇ ਸਾਡਾ ਅਦਬ ਅਦਾਬ ਫੀਅਰ ਹੋਏ ਕਿ ਬਈ ਅਸੀਂ ਫਿਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਕੀ, ਅਸੀਂ ਅਦਰਵਾਈਜ਼ ਵੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਅਸੀਂ ਝੂਠ ਨਾ ਬੋਲੀਏ, ਰੋਜ਼ਾਨਾ ਜ਼ਿੰਦਗੀ 'ਚ ਵੀ ਅਸੀਂ ਕਿਸੇ ਦਾ ਹੱਕ ਮਾਰਨ ਦੀ ਗੱਲ ਨਾ ਕਰੀਏ, ਅਸੀਂ ਕਿੰਨੇ ਕੁ ਇਮਾਨਦਾਰ ਰਹਿ ਗਏ ਆਪਣੇ ਵਿਹਾਰ 'ਚ ਜੀ। ਬਿਲਕੁਲ। ਔਰ ਇਹ ਇੱਕ ਦੁੱਖ ਦਾ ਕਾਰਨ ਹੈ। ਮੈਂ ਪੜ੍ਹ ਰਿਹਾ ਸੀ ਕਿ ਇੱਕ ਜਪ ਤਪ ਸਮਾਗਮ ਪਟਿਆਲੇ 'ਚ ਹੋਇਆ ਕਾਫੀ ਅਰਸਾ ਪਹਿਲਾਂ, ਮਾਸਟਰ ਸਿੰਘ ਦੇ ਜ਼ਮਾਨੇ 'ਚ 1950-51 ਤੇ ਉੱਥੋਂ ਅਨਾਉਂਸ ਹੋ ਰਿਹਾ ਸੀ ਕਿ ਜੀ ਸਿੱਖੀ ਦੇ ਪ੍ਰਚਾਰ 3-4 ਲੱਖ ਸੇ ਇਕੱਠੇ ਹੋਏ ਕਿ ਜੀ ਸਿੱਖੀ ਦੇ ਪ੍ਰਚਾਰ ਲਈ ਸਾਨੂੰ ਵੈਨਾਂ ਲੈਣੀਆਂ ਨੇ, ਦੂਜੇ ਨੇ, ਤੇ ਕੋਈ ਬਾਬਾ ਜਵਾਲਾ ਸਿੰਘ ਦਾ ਸ਼ਾਇਦ ਜ਼ਿਕਰ ਸੀ, ਉੱਠ ਕੇ ਚਲੇ ਗਏ ਦੀਵਾਨ 'ਚ, ਉਹਨਾਂ ਨੂੰ ਲਿਆਏ, ਉਹ ਕਹਿਣ ਲੱਗੇ ਜੀ ਤੁਸੀਂ ਕਿਉਂ, ਉਹ ਕਹਿੰਦੇ ਉਹ ਨਾਰਾਜ਼ ਹੋ ਗਏ। ਉਹਨਾਂ ਨੇ ਫਿਰ ਸੰਗਤ ਨੂੰ ਕਿਹਾ ਐਡਰੈਸ ਕਰਦੇ, ਉਹਨਾਂ ਨੇ ਕਿਹਾ ਜੀ ਇਹ ਵੈਨਾਂ ਤੇ ਫਲਾਣਾ ਤੇ ਢਿਮਕਾ ਇਹ ਨਹੀਂ ਹੈ, ਸਿੱਖ ਬਣੋ ਪਹਿਲਾਂ ਜੀ। ਬਿਲਕੁਲ। ਕੋਈ ਜਦੋਂ ਗੁਰੂ ਨਾਨਕ ਵੈਨਾਂ ਲੈ ਕੇ ਨਹੀਂ ਸੀ ਚੜੇ ਪ੍ਰਚਾਰ ਦੇ ਲਈ, ਜਿੱਥੇ ਜਿੱਥੇ ਸਿੱਖ ਜਾਏਗਾ, ਜੇ ਸਿੱਖ ਦੇ ਜੀਵਨ 'ਚ ਖੁਸ਼ਬੂ ਹੈ, ਸਿੱਖ ਦੇ ਜੀਵਨ 'ਚ ਇਮਾਨਦਾਰੀ ਹੈ, ਸਿੱਖ ਦੇ ਜੀਵਨ 'ਚ ਮਨੁੱਖਤਾ ਦੀ ਸੇਵਾ ਦਾ ਚਾਅ ਹੈ, ਤੇ ਆਟੋਮੈਟਿਕਲੀ ਜਿਹੜੇ ਨੇ ਦੇਖ ਕੇ ਕਹਿਣਗੇ ਜੀ ਇਹ ਗੁਰੂ। ਔਰ ਸਾਡਾ ਇਤਿਹਾਸ ਇਹ ਕਹਿੰਦਾ ਕਿ ਭਾਈ ਮਨਸੁਖ ਹੋਣ ਸੰਗਲਾਦੀਪ ਗਏ, ਸੰਗਲਾਦੀਪ ਦੇ ਰਾਜੇ ਨੂੰ ਜਿਹੜਾ ਉਹ ਸਿੱਖ ਬਣਾਇਆ, ਭਾਈ ਸਾਵਨਮਲ ਸਿਰਮੌਰ ਹਿਮਾਚਲ ਦੀਆਂ ਰਿਆਸਤਾਂ ਜਿੱਥੇ ਜਿੱਥੇ ਵੀ ਇੱਕ ਇੱਕ ਸਿੱਖ ਸੀ। ਇਹ ਸੀ ਜੀ ਸੂਰਜ ਗ੍ਰਹਿਣ ਹੈ, ਸਾਰਾ ਸ਼ਹਿਰ ਕੁੱਕ ਨਹੀਂ ਕਰ ਰਿਹਾ ਕਿ ਜੀ ਸੂਰਜ ਦਾ ਕਰਜ਼ਾ ਲਾਉਣਾ ਹੈ, ਸਿੱਖ ਜਿਹੜਾ ਉਹ ਦੇਗ ਬਣਾ ਰਿਹਾ, ਫੜ ਕੇ ਲੈ ਗਏ ਸਿਪਾਹੀ ਰਾਜੇ ਦੇ ਕਿ ਜੀ ਇਹ, ਉਹਨੇ ਕਿਹਾ ਜੀ ਮੇਰਾ ਗੁਰੂ ਤਾਂ ਕਹਿੰਦਾ ਕਿ ਭਾਈ ਭੁੱਖਿਆਂ ਨੂੰ ਖਵਾਉਣਾ ਨਹੀਂ, ਔਰ ਅਸੀਂ ਤਾਂ ਵੰਡ ਕੇ ਛਕਣ 'ਚ ਯਕੀਨ ਰੱਖਦੇ। ਸੋ ਇਹ ਫੇਥ ਸੀ ਕਿ ਸਾਰਾ ਸ਼ਹਿਰ ਇੱਕ ਪਾਸੇ ਹੈ,
ਕੱਲਾ ਸਿੱਖ ਜਿਹੜਾ ਹੈ ਉਹ ਆਪਣੇ ਅਕੀਦੇ ਦੇ ਉੱਤੇ ਖੜੇ ਔਰ ਇਸ ਗੱਲ ਨੇ ਹੀ ਤਬਦੀਲੀ ਲਿਆਂਦੀ। ਔਰ ਮੈਂ ਸਮਝਦਾ ਵੀ ਅੱਜ ਗੁਰੂ ਦੀ ਭੈ ਭਾਵਨੀ ਜਿਹੜੀ ਹੈ ਉਹ ਸਿਰਫ ਚਮਕੀਲੇ ਰੁਮਾਲਿਆਂ ਤੱਕ ਰਹਿ ਗਈ। ਕਈ ਥਾਂ ਤੇ ਹੁਣ ਇਹ ਫੈਸ਼ਨ ਹੈ ਜੀ, ਉਹ ਜਿਹੜੇ ਹਰਮੰਦਰ ਸਾਹਿਬ ਚ ਉੱਤੇ ਲੱਗੇ ਹੁੰਦੇ ਨੇ ਚੰਦੋਆ ਸਾਹਿਬ, ਉਹ ਲਾਣਾ ਜੀ ਲਿਆ ਕੇ। ਉਹ ਕਹਿੰਦਾ ਉਹ ਉੱਥੇ ਉਹ ਇੱਕ ਡੀਲ ਬਣੀ, ਵਪਾਰੀ ਬਣੇ ਹੋਏ ਨੇ ਕਿ ਜੀ ਉਹ 2.5 ਲੱਖ ਰੁਪਈਆ ਉਹਦਾ ਖਰਚ ਹੁੰਦਾ ਹੈ ਤੇ ਉਹ ਜਿਹੜੇ ਲੱਥਦੇ ਨੇ ਉੱਥੇ ਰੋਜ਼ ਦੀ ਰੋਜ਼ ਬਦਲੇ ਜਾਂਦੇ ਨੇ ਹਰਮੰਦਰ ਸਾਹਿਬ। ਉਹ ਫਿਰ ਅੱਗੋਂ ਵਿਚੋਲੇ ਜਿਹੜੇ ਨੇ ਇੱਥੋਂ ਬਣਾ ਕੇ ਰੱਖੇ ਹੋਏ ਨੇ, ਪੈਸੇ ਉਹ ਭੇਜਦੇ ਨੇ ਇੱਥੇ, ਫਿਰ ਇੱਕ ਦੋ ਗੁਰਦੁਆਰਿਆਂ ਲਗਾਉਣਗੇ ਜੀ ਇਹ ਉੱਥੇ ਬਹੁਤ ਖਾਸ ਹੈ, ਉੱਥੇ ਜਿਹੜਾ ਚੰਦੋਆ ਲੱਗਿਆ ਹਰਮੰਦਰ ਸਾਹਿਬ ਤੋਂ ਆਇਆ ਜੀ। ਹੁਣ ਜਿੱਥੇ ਅਸੀਂ ਇਸ ਕਿਸਮ ਦਾ ਸਾਰਾ ਸ਼ੁਰੂ ਕਰ ਦਈਏ ਤੇ ਫਿਰ ਕਿੱਥੇ ਗੁਰੂ ਦਾ ਜਿਹੜਾ ਹੁਕਮ ਜਾਂ ਉਸ 'ਚ ਰਹਿਣਾ। ਸੋ ਤੁਹਾਡੀ ਗੱਲ ਨੂੰ ਮੈਂ ਐਂਡੋਰਸ ਕਰਦਾ ਹਾਂ ਕਿ ਵੀ ਇਹ ਸੱਚੇ ਪਾਤਸ਼ਾਹ ਦਾ ਅਪਮਾਨ ਹੈ ਔਰ ਇਹ ਗੁਰੂ ਵੱਲ ਪਿੱਠ ਹੈ। ਜਦੋਂ ਅਸੀਂ ਈਵਨ ਉਸ ਜੂਰਿਸਡਿਕਸ਼ਨ ਦੇ ਵਿੱਚ ਵੀ ਅਜੇ ਉੱਥੇ ਹੀ 2 ਘੰਟੇ ਪਹਿਲਾਂ 3 ਘੰਟੇ ਪਹਿਲਾਂ ਅਸੀਂ ਅੱਖਾਂ ਬੰਦ ਕਰਕੇ ਬੈਠੇ ਹੁੰਦੇ ਤੇ ਉੱਥੇ ਹੀ ਅਸੀਂ ਉਹੀ ਦੁਨੀਆਦਾਰੀ ਦੀਆਂ ਗੱਲਾਂ ਕਰ। ਵੈਸੇ ਦੀਵਾਨਾਂ ਦੇ ਵਿੱਚ ਹੁਣ ਬੀਬੀਆਂ ਦੇ ਹਵਾਲੇ ਨਾਲ ਤੁਸੀਂ ਗੱਲ ਕੀਤੀ, ਬਹੁਤ ਸਾਰੀਆਂ ਤਾਂ ਮੇਰਾ ਖਿਆਲ ਹੈ ਦੁਕਾਨਾਂ ਜਿਹੜੀਆਂ ਕੱਪੜੇ ਵਾਲੀਆਂ ਉਹਨਾਂ ਦੀ ਸੇਲ ਪ੍ਰਮੋਟ ਹੀ ਉਹ ਕਰਦੀਆਂ ਬੀਬੀਆਂ। ਉਧਰ ਕੀਰਤਨ ਚੱਲ ਰਿਹਾ ਹੁੰਦਾ, ਕਥਾ ਚੱਲ, ਤੁਸੀਂ ਤਾਂ ਦੀਵਾਨ ਤੋਂ ਬਾਅਦ ਦੀ ਗੱਲ ਕੀਤੀ, ਮੈਂ ਤਾਂ ਦੀਵਾਨ ਦੇ ਵਿੱਚ ਦੀ ਗੱਲ ਕਰਦਾ ਕਿ ਵੀ ਉਹ ਹੁੰਦਾ ਕਿ ਇਹ ਭੈਣਾ ਸੂਟ ਕਿੱਥੋਂ ਲਿਆ ਤੇ ਦੂਜਾ ਕਿੱਥੇ ਲਿਆ ਤੇ ਜੁਐਲਰੀ ਕਿੱਥੋਂ ਆਈ ਤੇ ਦੂਜਾ ਆਇਆ। ਉਹ ਤਾਂ ਉੱਥੇ ਵੀ ਉਹਨਾਂ ਦੇ ਲਈ ਟੌਪਿਕ ਜਿਹੜਾ ਹੈ ਜਾਂ ਫਿਰ ਨੂੰਹਾਂ ਸੱਸਾਂ ਦੀ ਗੱਲ ਹੁੰਦੀ ਹੋਣੀ ਕਿ ਵੀ ਕੌਣ ਕਰਦਾ। ਜੀ ਡਾਕਟਰ ਸਾਹਿਬ, ਇਸ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।